ਅਗਲੀ ਖਬਰ ਵੱਲ ਚੱਲੀਏ। ਵੈਨਜ਼ੂਏਲਾ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਗ੍ਰੀਨਲੈਂਡ ਦੀ ਵੀ ਗੱਲਬਾਤ ਕੀਤੀ ਆ, ਕਿਹੜੇ-ਕਿਹੜੇ ਜਿਹੜੇ ਮੁਲਕ ਆ ਉਹ ਟਰੰਪ ਹੁਣੀ ਉਹਨਾਂ ਦੇ ਪਿੱਛੇ ਜਾ ਸਕਦੇ ਹੈਗੇ ਆ। ਅੱਜ ਬੀਬੀਸੀ ਨੇ ਇਹ ਕਾਫੀ ਵੱਡੀ ਜਿਹੜੀ ਰਿਪੋਰਟ ਛਾਪੀ ਹੈਗੀ ਇਸ ਸੰਬੰਧ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਮੁਲਕ ਆ ਉਹ ਉਹਨਾਂ ਦੇ ਪਿੱਛੇ ਪ੍ਰੈਜ਼ੀਡੈਂਟ ਟਰੰਪ ਹੁਣੀ ਜਾ ਸਕਦੇ ਆ। ਗ੍ਰੀਨਲੈਂਡ ਪਹਿਲੇ ਨੰਬਰ ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈਗਾ ਆ। ਉਸ ਤੋਂ ਬਾਅਦ ਕੋਲੰਬੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਬਾਰ-ਬਾਰ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕੋਲੰਬੀਆ ਵਾਲੇ ਆ ਉਹ ਵੀ ਸੇਮ ਕੰਮ ਹੀ ਕਰ ਰਹੇ ਹੈਗੇ ਆ, ਇੱਥੇ ਡਰੱਗ ਭੇਜਦੇ ਹੈਗੇ ਆ। ਉੱਥੇ ਦਾ ਪ੍ਰੈਜ਼ੀਡੈਂਟ ਵੀ ਜਿਹੜਾ ਵਰਸਟ ਹੈਗਾ ਆ। ਤੇ ਉਸ ਤੋਂ ਅੱਗੇ ਕਿਊਬਾ ਵੀ ਆਪਾਂ ਡਿਸਕਸ ਕਰ ਚੁੱਕੇ ਹੈਗੇ ਆ। ਕਿਊਬਾ ਦੇ ਮਾਮਲੇ 'ਚ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਆ ਵੀ ਆਪਾਂ ਨੂੰ ਫੋਰਸ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਕਿਊਬਾ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਗਰੀਬੀ ਆ ਉਹ ਹੁਣ ਜਦੋਂ ਇੱਕੋ ਇੱਕ ਜਿਹੜੀ ਉਹਨਾਂ ਦੀ ਇਕੋਨਮੀ ਚੱਲਦੀ ਸੀ ਉਹ ਵੈਨਜ਼ੂਏਲਾ ਦੇ ਤੇਲ ਦੇ ਉੱਤੇ ਚੱਲਦੀ ਸੀ। ਹੁਣ ਜਦੋਂ ਵੈਨਜ਼ੂਏਲਾ ਅਮਰੀਕਾ ਵਾਲਿਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਆ ਤੇ ਉੱਥੇ ਤੇਲ ਜਾਣਾ ਜਿਹੜਾ ਬੰਦ ਹੋਊਗਾ ਤੇ ਉੱਥੇ ਦੀ ਇਕੋਨਮੀ ਦੇ ਉੱਤੇ ਜਿਹੜੀ ਆ ਬਹੁਤ ਜ਼ਿਆਦਾ ਅਸਰ ਪਊਗਾ ਤੇ ਲੋਕਾਂ ਦੇ ਵਿੱਚ ਭੁੱਖਮਰੀ ਬਹੁਤ ਜ਼ਿਆਦਾ ਪਊਗੀ। ਕਿਉਂਕਿ 50-60 ਸਾਲ ਹੋ ਗਿਆ ਜਦੋਂ ਤੋਂ ਕਿਊਬਾ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਹੈਗੀਆਂ। ਕਹਿੰਦੇ ਕਿਊਬਾ ਵਾਲਿਆਂ ਨੇ ਤਾਂ ਆਪਣੇ ਆਪ ਹੀ ਜਿਹੜਾ ਆ ਡਿੱਗ ਜਾਣਾ ਹੈਗਾ ਆ। ਇਸ ਤੋਂ ਬਾਅਦ ਮਕਸੀਕੋ ਦੇ ਨਾਲ ਵੀ ਕਸ਼ਮਕਸ਼ ਪੂਰੀ ਚੱਲ ਰਹੀ ਆ ਟਰੰਪ ਹੋਣਾ ਦੀ। ਇੱਕ ਟਾਈਮ ਦੇ ਉੱਤੇ ਤਾਂ ਟਰੰਪ ਹੋਣਾ ਨੇ ਕਿਹਾ ਸੀ ਵੀ ਅਸੀਂ ਪੂਰੇ ਆਪਣੇ ਜਿਹੜੇ ਡਰੋਨ ਆ ਉਹ ਭੇਜ ਰਹੇ ਆ ਮਕਸੀਕੋ ਦੇ ਵਿੱਚ ਕਿਉਂਕਿ ਜਿਹੜੇ ਸਭ ਤੋਂ ਜ਼ਿਆਦਾ ਜਿਹੜੀ ਡਰੱਗ ਕਾਰਟਲਸ ਆ ਉਹ ਹੀ ਮਕਸੀਕੋ ਨੂੰ ਰਨ ਕਰ ਰਹੇ ਹੈਗੇ ਆ। ਇਹ ਉਹਨਾਂ ਨੇ ਓਪਨਲੀ ਕਿਹਾ ਹੈਗਾ। ਮਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਆ ਉਹ ਬਾਰ-ਬਾਰ ਕਹਿ ਰਹੀ ਆ ਵੀ ਨਹੀਂ ਤੁਸੀਂ ਸਾਡੇ ਮੁਲਕ ਦੇ ਵਿੱਚ ਐਂਟਰ ਨਹੀਂ ਹੋ ਸਕਦੇ। ਪਰ ਬਿਹਾਈਂਡ ਦਾ ਸੀਨ ਇਹ ਵੀ ਜਿਹੜਾ ਚੱਲ ਰਹੀ ਗੱਲ ਵੀ ਆਲਰੇਡੀ ਅਮਰੀਕਾ ਵਾਲੇ ਡਰੋਨਸ ਯੂਜ਼ ਕਰਕੇ ਮਕਸੀਕੋ ਦੇ ਵਿੱਚ ਡਰੱਗ ਲਾਰਡਸ ਦੇ ਪਿੱਛੇ ਜਾ ਰਹੇ ਆ। ਮਕਸੀਕੋ ਦੇ ਪਿੱਛੇ ਜਾਣ ਦੀ ਗੱਲ ਨੂੰ ਜੇ ਦੱਸਦੇ ਜਾਈਏ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਤਾਂ ਜਦੋਂ ਉਹ ਆਫਿਸ 'ਚ ਆਏ ਸੀ ਤੇ ਉਹਨਾਂ ਨੇ ਪਹਿਲੇ ਦਿਨੇ ਜਿਹੜੀ ਗਲਫ ਆਫ ਮਕਸੀਕੋ ਨੂੰ ਗਲਫ ਆਫ ਅਮਰੀਕਾ ਦਾ ਨਾਂ ਡਿਕਲੇਅਰ ਕਰ ਦਿੱਤਾ ਸੀ। ਸੋ ਉਹਦੀ ਵੀ ਮਕਸੀਕੋ ਵਾਲਿਆਂ ਨੇ ਕਾਫੀ ਰੌਲਾ ਰੱਪਾ ਪਾਇਆ ਪਰ ਹੋਇਆ ਕੁਛ ਨਹੀਂ। ਸੋ ਇਸ ਟਾਈਮ ਜਿਹੜੀ ਗੁਲਫ ਆਫ ਮਕਸੀਕੋ ਆ ਉਸ ਨੂੰ ਗੁਲਫ ਆਫ ਅਮਰੀਕਾ ਹੀ ਕਿਹਾ ਜਾਣ ਲੱਗ ਪਿਆ ਹੈਗਾ। ਸੋ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਤਾਂ ਜੇ ਇਹ ਲੱਗਾ ਵੀ ਯੂਐਸ ਦੇ ਟਰੂਪਸ ਵੀ ਮਕਸੀਕੋ ਦੇ ਵਿੱਚ ਭੇਜਣੇ ਪੈਣ ਕਾਰਟਲਸ ਨੂੰ ਕੰਬੈਟ ਕਰਨ ਦੇ ਲਈ ਲੜਨ ਦੇ ਲਈ ਤੇ ਮੈਂ ਉਹਦੇ ਲਈ ਰੈਡੀ ਹੈਗਾ ਆ। ਪਰ ਉੱਥੇ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੇਨਬਾਮ ਨੇ ਪਬਲਿਕਲੀ ਰਿਜੈਕਟ ਕੀਤਾ ਹੈਗਾ ਮਕਸੀਕਨ ਸੋਇਲ ਦੇ ਉੱਤੇ ਵੀ ਅਮਰੀਕਨ ਜਿਹੜੇ ਫੌਜੀ ਆ ਉਹ ਨਹੀਂ ਆ ਸਕਦੇ। ਪਰ ਇਹ ਜਿਹੜੇ 4-5 ਮੁਲਕ ਆ ਉਹਨਾਂ ਦੇ ਪਿੱਛੇ ਕਿਸੇ ਟਾਈਮ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਅਮਰੀਕਾ ਆ ਉਹ ਜਾ ਸਕਦਾ ਹੈ। ਅਗਲੀ ਖਬਰ ਵੱਲ ਚੱਲੀਏ। ਵੈਨਜ਼ੂਏਲਾ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਗ੍ਰੀਨਲੈਂਡ ਦੀ ਵੀ ਗੱਲਬਾਤ ਕੀਤੀ ਆ, ਕਿਹੜੇ-ਕਿਹੜੇ ਜਿਹੜੇ ਮੁਲਕ ਆ ਉਹ ਟਰੰਪ ਹੁਣੀ ਉਹਨਾਂ ਦੇ ਪਿੱਛੇ ਜਾ ਸਕਦੇ ਹੈਗੇ ਆ। ਅੱਜ ਬੀਬੀਸੀ ਨੇ ਇਹ ਕਾਫੀ ਵੱਡੀ ਜਿਹੜੀ ਰਿਪੋਰਟ ਛਾਪੀ ਹੈਗੀ ਇਸ ਸੰਬੰਧ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਮੁਲਕ ਆ ਉਹ ਉਹਨਾਂ ਦੇ ਪਿੱਛੇ ਪ੍ਰੈਜ਼ੀਡੈਂਟ ਟਰੰਪ ਹੁਣੀ ਜਾ ਸਕਦੇ ਆ। ਗ੍ਰੀਨਲੈਂਡ ਪਹਿਲੇ ਨੰਬਰ ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈਗਾ ਆ। ਉਸ ਤੋਂ ਬਾਅਦ ਕੋਲੰਬੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਬਾਰ-ਬਾਰ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕੋਲੰਬੀਆ ਵਾਲੇ ਆ ਉਹ ਵੀ ਸੇਮ ਕੰਮ ਹੀ ਕਰ ਰਹੇ ਹੈਗੇ ਆ, ਇੱਥੇ ਡਰੱਗ ਭੇਜਦੇ ਹੈਗੇ ਆ। ਉੱਥੇ ਦਾ ਪ੍ਰੈਜ਼ੀਡੈਂਟ ਵੀ ਜਿਹੜਾ ਵਰਸਟ ਹੈਗਾ ਆ। ਤੇ ਉਸ ਤੋਂ ਅੱਗੇ ਕਿਊਬਾ ਵੀ ਆਪਾਂ ਡਿਸਕਸ ਕਰ ਚੁੱਕੇ ਹੈਗੇ ਆ। ਕਿਊਬਾ ਦੇ ਮਾਮਲੇ 'ਚ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਆ ਵੀ ਆਪਾਂ ਨੂੰ ਫੋਰਸ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਕਿਊਬਾ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਗਰੀਬੀ ਆ ਉਹ ਹੁਣ ਜਦੋਂ ਇੱਕੋ ਇੱਕ ਜਿਹੜੀ ਉਹਨਾਂ ਦੀ ਇਕੋਨਮੀ ਚੱਲਦੀ ਸੀ ਉਹ ਵੈਨਜ਼ੂਏਲਾ ਦੇ ਤੇਲ ਦੇ ਉੱਤੇ ਚੱਲਦੀ ਸੀ। ਹੁਣ ਜਦੋਂ ਵੈਨਜ਼ੂਏਲਾ ਅਮਰੀਕਾ ਵਾਲਿਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਆ ਤੇ ਉੱਥੇ ਤੇਲ ਜਾਣਾ ਜਿਹੜਾ ਬੰਦ ਹੋਊਗਾ ਤੇ ਉੱਥੇ ਦੀ ਇਕੋਨਮੀ ਦੇ ਉੱਤੇ ਜਿਹੜੀ ਆ ਬਹੁਤ ਜ਼ਿਆਦਾ ਅਸਰ ਪਊਗਾ ਤੇ ਲੋਕਾਂ ਦੇ ਵਿੱਚ ਭੁੱਖਮਰੀ ਬਹੁਤ ਜ਼ਿਆਦਾ ਪਊਗੀ। ਕਿਉਂਕਿ 50-60 ਸਾਲ ਹੋ ਗਿਆ ਜਦੋਂ ਤੋਂ ਕਿਊਬਾ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਹੈਗੀਆਂ। ਕਹਿੰਦੇ ਕਿਊਬਾ ਵਾਲਿਆਂ ਨੇ ਤਾਂ ਆਪਣੇ ਆਪ ਹੀ ਜਿਹੜਾ ਆ ਡਿੱਗ ਜਾਣਾ ਹੈਗਾ ਆ। ਇਸ ਤੋਂ ਬਾਅਦ ਮਕਸੀਕੋ ਦੇ ਨਾਲ ਵੀ ਕਸ਼ਮਕਸ਼ ਪੂਰੀ ਚੱਲ ਰਹੀ ਆ ਟਰੰਪ ਹੋਣਾ ਦੀ। ਇੱਕ ਟਾਈਮ ਦੇ ਉੱਤੇ ਤਾਂ ਟਰੰਪ ਹੋਣਾ ਨੇ ਕਿਹਾ ਸੀ ਵੀ ਅਸੀਂ ਪੂਰੇ ਆਪਣੇ ਜਿਹੜੇ ਡਰੋਨ ਆ ਉਹ ਭੇਜ ਰਹੇ ਆ ਮਕਸੀਕੋ ਦੇ ਵਿੱਚ ਕਿਉਂਕਿ ਜਿਹੜੇ ਸਭ ਤੋਂ ਜ਼ਿਆਦਾ ਜਿਹੜੀ ਡਰੱਗ ਕਾਰਟਲਸ ਆ ਉਹ ਹੀ ਮਕਸੀਕੋ ਨੂੰ ਰਨ ਕਰ ਰਹੇ ਹੈਗੇ ਆ। ਇਹ ਉਹਨਾਂ ਨੇ ਓਪਨਲੀ ਕਿਹਾ ਹੈਗਾ। ਮਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਆ ਉਹ ਬਾਰ-ਬਾਰ ਕਹਿ ਰਹੀ ਆ ਵੀ ਨਹੀਂ ਤੁਸੀਂ ਸਾਡੇ ਮੁਲਕ ਦੇ ਵਿੱਚ ਐਂਟਰ ਨਹੀਂ ਹੋ ਸਕਦੇ। ਪਰ ਬਿਹਾਈਂਡ ਦਾ ਸੀਨ ਇਹ ਵੀ ਜਿਹੜਾ ਚੱਲ ਰਹੀ ਗੱਲ ਵੀ ਆਲਰੇਡੀ ਅਮਰੀਕਾ ਵਾਲੇ ਡਰੋਨਸ ਯੂਜ਼ ਕਰਕੇ ਮਕਸੀਕੋ ਦੇ ਵਿੱਚ ਡਰੱਗ ਲਾਰਡਸ ਦੇ ਪਿੱਛੇ ਜਾ ਰਹੇ ਆ। ਮਕਸੀਕੋ ਦੇ ਪਿੱਛੇ ਜਾਣ ਦੀ ਗੱਲ ਨੂੰ ਜੇ ਦੱਸਦੇ ਜਾਈਏ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਤਾਂ ਜਦੋਂ ਉਹ ਆਫਿਸ 'ਚ ਆਏ ਸੀ ਤੇ ਉਹਨਾਂ ਨੇ ਪਹਿਲੇ ਦਿਨੇ ਜਿਹੜੀ ਗਲਫ ਆਫ ਮਕਸੀਕੋ ਨੂੰ ਗਲਫ ਆਫ ਅਮਰੀਕਾ ਦਾ ਨਾਂ ਡਿਕਲੇਅਰ ਕਰ ਦਿੱਤਾ ਸੀ। ਸੋ
ਉਹਦੀ ਵੀ ਮੈਕਸੀਕੋ ਵਾਲਿਆਂ ਨੇ ਕਾਫੀ ਰੌਲਾ ਰੱਪਾ ਪਾਇਆ ਪਰ ਹੋਇਆ ਕੁਛ ਨਹੀਂ। ਸੋ ਇਸ ਟਾਈਮ ਜਿਹੜੀ ਗੁਲਫ ਆਫ ਮੈਕਸੀਕੋ ਆ ਉਸ ਨੂੰ ਗੁਲਫ ਆਫ ਅਮਰੀਕਾ ਹੀ ਕਿਹਾ ਜਾਣ ਲੱਗ ਪਿਆ ਹੈਗਾ। ਸੋ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਤਾਂ ਜੇ ਇਹ ਲੱਗਾ ਵੀ ਯੂਐਸ ਦੇ ਟਰੂਪਸ ਵੀ ਮੈਕਸੀਕੋ ਦੇ ਵਿੱਚ ਭੇਜਣੇ ਪੈਣ ਕਾਰਟਰਸ ਨੂੰ ਕੰਬੈਟ ਕਰਨ ਦੇ ਲਈ, ਲੜਨ ਦੇ ਲਈ, ਤੇ ਮੈਂ ਉਹਦੇ ਲਈ ਰੈਡੀ ਹੈਗਾ ਆ। ਪਰ ਉੱਥੇ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੇਨਬਾum ਨੇ ਪਬਲਿਕਲੀ ਰਿਜੈਕਟ ਕੀਤਾ ਹੈਗਾ ਮੈਕਸੀਕਨ ਸੋਇਲ ਦੇ ਉੱਤੇ ਵੀ ਅਮਰੀਕਨ ਜਿਹੜੇ ਫੌਜੀ ਆ ਉਹ ਨਹੀਂ ਆ ਸਕਦੇ। ਪਰ ਇਹ ਜਿਹੜੇ 4-5 ਮੁਲਕ ਆ ਉਹਨਾਂ ਦੇ ਪਿੱਛੇ ਕਿਸੇ ਟਾਈਮ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਅਮਰੀਕਾ ਆ ਉਹ ਜਾ ਸਕਦਾ।